ਅੱਜ ਦਾ ਸਾਡਾ ਸਬਕ ਹੈ ਪੰਜਾਬੀ ਨਸਰ ਦੀਆਂ ਵੰਡਾਂ। ਡਾਕਟਰ ਇਨਾਮੁਲ ਹਕ ਜਾਵੇਦ ਹੋਰਾਂ ਦਾ ਇਹ ਲਿਖਿਆ ਮਜ਼ਮੂਨ ਹੈ। ਇਸ ਮਜ਼ਮੂਨ ਦੇ ਵਿੱਚ ਅੱਜ ਅਸੀਂ ਸਫ਼ਾ ਨੰਬਰ 29 ਤੋਂ ਸ਼ੁਰੂ ਕਰਨਾ ਹੈ। ਇੱਕ ਅਦਬੀ ਸਿਨਫ ਦੇ ਬਾਰੇ ਪੜ੍ਹਨ। ਇਹ ਅਦਬੀ ਸਿਨਫ ਹੈ ਸਫ਼ਰਨਾਮਾ। ਸਫ਼ਰਨਾਮੇ ਨੂੰ ਅੰਗਰੇਜ਼ੀ ਵਿੱਚ ਟਰੈਵਲੋਗ ਕਹਿੰਦੇ ਨੇ। ਇਹ ਸਫ਼ਰਨਾਮਾ ਕੀ ਹੁੰਦਾ ਹੈ, ਪਹਿਲੇ ਇਸ ਦੇ ਹਵਾਲੇ ਨਾਲ ਜਾਣਨਾ ਬਹੁਤ ਜ਼ਰੂਰੀ ਹੈ। ਸਫ਼ਰਨਾਮਾ ਹੁੰਦਾ ਹੈ ਸਫ਼ਰ ਦੇ ਅਜਿਹੇ ਹਾਲਾਤ ਜਿਸ ਵਿੱਚ ਤਾਰੀਖ, ਜੁਗਰਾਫੀਆ, ਸਮਾਜੀਆਤ, ਤਜਾਰਤੀ ਰਾਸ, ਦਿਲਚਸਪੀ, ਮਜ਼ਾਜ ਅਤੇ ਜ਼ਾਤੀ ਤਜਰਬੇ ਦੇ ਨਾਲ ਨਾਲ ਸਕਾਫਤ ਅਤੇ ਵਸੇਬ ਨੂੰ ਵੀ ਬਿਆਨ ਕੀਤਾ ਜਾਂਦਾ ਹੈ। ਸਫ਼ਰਨਾਮੇ ਵਾਸਤੇ ਕੀ ਜ਼ਰੂਰੀ ਹੈ? ਸਫ਼ਰਨਾਮੇ ਵਾਸਤੇ ਸਫ਼ਰ ਕਰਨਾ ਜ਼ਰੂਰੀ ਹੈ। ਇਹ ਇੱਕ ਆਸਾਨ ਜੀ ਜਿਹੜੀ ਸਾਨੂੰ ਸਮਝ ਆਉਂਦੀ ਹੈ ਕਿ ਸਫ਼ਰਨਾਮੇ ਵਾਸਤੇ ਸਫ਼ਰ ਕਰਨਾ ਜ਼ਰੂਰੀ ਹੈ। ਪਰ ਜੇ ਅਸੀਂ ਇਹਨੂੰ ਖੋਲ੍ਹ ਕੇ ਦੱਸੀਏ ਇਸ ਮੌਜ਼ੂ ਨੂੰ, ਤੇ ਜਦੋਂ ਤੁਸੀਂ ਆਪਣੇ ਘਰ ਤੋਂ ਲੈ ਕੇ ਬੱਸ ਅੱਡੇ ਤੱਕ, ਹਵਾਈ ਅੱਡੇ ਤੱਕ, ਰੇਲਵੇ ਸਟੇਸ਼ਨ ਤੱਕ ਜਾਂਦੇ ਹੋ, ਫਿਰ ਉੱਥੋਂ ਕਿਸੇ ਦੂਜੇ ਇਲਾਕੇ, ਕਿਸੇ ਦੂਜੇ ਮੁਲਕ ਜਦੋਂ ਜਾਂਦੇ ਹੋ, ਉੱਥੋਂ ਦੇ ਹਵਾਈ ਅੱਡੇ, ਬੱਸ ਅੱਡੇ, ਰੇਲਵੇ ਸਟੇਸ਼ਨ ਤੋਂ ਲੈ ਕੇ ਅੱਗੇ ਜਿਹੜੀਆਂ ਤੁਸੀਂ ਇਮਾਰਤਾਂ ਵੇਖਦੇ ਹੋ, ਉਸ ਦੇ ਸਾਰੇ ਹਾਲਾਤ, ਸਫ਼ਰ ਦੇ ਹਾਲਾਤ ਨੂੰ ਬਿਆਨ ਕਰਨਾ, ਉਸ ਨੂੰ ਅਸੀਂ ਸਫ਼ਰਨਾਮਾ ਕਹਿੰਦੇ ਹਾਂ। ਵੈਸੇ ਤਾਂ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਜਦੋਂ ਹਜ਼ਰਤ ਆਦਮ अलैहिस्सलाम ਜ਼ਮੀਨ 'ਤੇ ਆਏ ਤੇ ਸਫ਼ਰਨਾਮੇ ਦਾ ਮੁੱਢ ਰੱਖਿਆ ਗਿਆ ਕਿ ਸਫ਼ਰਨਾਮਾ ਬਣ ਗਿਆ। ਪੰਜਾਬੀ ਸਫ਼ਰਨਾਮੇ ਦੇ ਵਿੱਚ ਜਦੋਂ ਗੱਲ ਕਰਨੇ ਆ ਤੇ ਅਸੀਂ ਵੇਖਦੇ ਹਾਂ ਪੰਜਾਬੀ ਸਫ਼ਰਨਾਮੇ ਦੀ ਇਬਤਦਾ ਮਜ਼ਹਬੀ ਸਫ਼ਰਨਾਮਿਆਂ ਤੋਂ ਹੋਈ। ਜਦੋਂ ਲੋਕਾਈ ਮਜ਼ਹਬੀ ਫਰਾਈਜ਼ ਸਰ ਅੰਜਾਮ ਦੇਣ ਲਈ ਇੱਕ ਥਾਂ ਤੋਂ ਦੂਜੇ ਥਾਂ ਗਏ, ਉਸ ਦੇ ਸਾਰੇ ਹਾਲਾਤ ਨੂੰ ਜਦੋਂ ਆਪਣੇ ਲਫ਼ਜ਼ਾਂ ਵਿੱਚ ਬਿਆਨ ਕੀਤਾ ਤਾਂ ਸਫ਼ਰਨਾਮੇ ਦਾ ਮੁੱਢ ਰੱਖਿਆ ਗਿਆ। ਇਸ ਦੇ ਸਿਲਸਿਲੇ ਵਿੱਚ ਗੁਰੂ ਨਾਨਕ ਹੋਰਾਂ ਦਾ ਸਫ਼ਰਨਾਮਾ ਹਾਜ਼ਰਨਾਮਾ, ਜਿਹਦਾ ਉਨਵਾਨ ਸੀ ਹਾਜ਼ਰਨਾਮਾ, ਨੂੰ ਮੁੱਢਲੀ ਹੈਸੀਅਤ ਦਿੱਤੀ ਜਾਂਦੀ ਹੈ। ਇਹ ਮੰਜ਼ੂਮ ਸਫ਼ਰਨਾਮਾ, ਨਜ਼ਮ ਦੀ ਸੂਰਤ ਵਿੱਚ, ਸ਼ੇਰਾਂ ਦੀ ਸੂਰਤ ਵਿੱਚ ਸਫ਼ਰਨਾਮਾ ਲਿਖਿਆ ਹੋਇਆ ਹੈ। ਇਸ ਲਈ ਹੁਣ ਤੁਸੀਂ ਥੋੜ੍ਹੀਆਂ ਮੋਟੀਆਂ ਗੱਲਾਂ ਵੇਖੋ ਕਿ ਸਫ਼ਰਨਾਮਾ ਜਿਹੜਾ ਹੈ ਉਹ ਹਿਸਟਰੀ ਨਹੀਂ ਹੁੰਦਾ, ਤਾਰੀਖ ਨਹੀਂ ਹੁੰਦਾ, ਕਿਸੇ ਇਲਾਕੇ ਦੀ ਤਾਰੀਖ ਨਹੀਂ ਹੁੰਦਾ, ਪਰ ਸਫ਼ਰਨਾਮੇ ਦੇ ਵਿੱਚ ਤਾਰੀਖ ਦੇ ਝਲਕਾਰੇ ਜ਼ਰੂਰ ਹੁੰਦੇ ਨੇ। ਐਸੇ ਲਈ ਤਾਂ ਸਫ਼ਰਨਾਮੇ ਦੀ ਜਿਹੜੀ ਬੁਨਿਆਦੀ ਤਾਰੀਫ ਹੈ ਉਹ ਅਸੀਂ ਪਹਿਲੇ ਵੇਖਦੇ ਹਾਂ, ਉਸ ਤੋਂ ਬਾਅਦ ਅਸੀਂ ਅੱਗੇ ਪੜ੍ਹਾਂਗੇ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਇੱਕ ਚੰਗੇ ਸਫ਼ਰਨਾਮੇ ਵਾਸਤੇ ਕੀ ਜ਼ਰੂਰੀ ਹੈ? ਇੱਕ ਸ਼ਾਰਟ ਕੁਐਸਚਨ ਹੈ ਜਿਹੜਾ ਅਕਸਰ ਪੇਪਰਾਂ ਵਿੱਚ ਆ ਜਾਂਦਾ ਹੈ। ਇੱਕ ਚੰਗੇ ਸਫ਼ਰਨਾਮੇ ਵਾਸਤੇ ਕੀ ਜ਼ਰੂਰੀ ਹੈ? ਸਿਆਹ ਦੀ ਅੱਖ, ਮੁਅਰਖ ਦੀ ਸੋਚ ਤੇ ਅਦੀਬ ਦਾ ਕਲਮ। ਸਿਆਹ ਯਾਨੀ ਸੀਨ ਯੇਲਿਫ ਜਾਂ ਹੈ ਹਲਵੇ ਵਾਲਾ। ਜਦੋਂ ਇੱਕ ਬੰਦਾ ਦੂਸਰੇ ਥਾਵਾਂ 'ਤੇ ਸਫ਼ਰ ਕਰ ਰਿਹਾ ਹੈ, ਉਸ ਨੂੰ ਸਿਆਹ ਆਖਿਆ ਜਾਂਦਾ ਹੈ। ਉਹਦੀ ਅੱਖ ਹੋਣੀ ਚਾਹੀਦੀ ਹੈ, ਕੀ ਨਜ਼ਾਰੇ ਵੇਖ ਰਿਹਾ ਹੈ। ਮੁਅਰਖ ਤਾਰੀਖ ਬਿਆਨ ਕਰਨੇ ਵਾਲਾ, ਹਿਸਟੋਰੀਅਨ ਜਿਹਨੂੰ ਕਹਿੰਦੇ ਆ, ਕਿ ਜਿਹੜਾ ਹਿਸਟੋਰੀਅਨ ਹੁੰਦਾ ਹੈ ਉਹ ਤਾਰੀਖ ਬਿਆਨ ਕਰ ਰਿਹਾ ਹੁੰਦਾ, ਉਹਦੀ ਸੋਚ ਹੋਣੀ, ਯਾਨੀ ਉਹਨੂੰ ਉਸ ਇਲਾਕੇ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਉਸ ਇਲਾਕੇ ਦਾ ਮਾਜ਼ੀ ਕੀ ਸੀ, ਉਸ ਇਲਾਕੇ ਦਾ ਹਾਲ ਕੀ ਹੈ, ਅਤੇ ਉਸ ਇਲਾਕੇ ਵਿੱਚ ਕਿਹੜੇ ਵੱਡੇ ਅਹਿਮ ਵਾਕਿਆਤ ਜਿਹੜੇ ਹੋਏ ਨੇ, ਔਰ ਉੱਥੋਂ ਦੇ ਉਚੇਚੇ ਲੋਕ ਕਿਹੜੇ ਸਨ, ਉਹ ਸਾਰੇ ਜਿਹੜੇ ਚੀਜ਼ਾਂ ਨੇ
वो एक चंगे सफ़रनामे विच ज़रूरी तौर पर एक सफ़रनामा निगार बयान करता है। दो हो गया सियाह दी अख, मुअर्रख दी सोच, ते तीजा है अदीब दा कलम। अदीब लिखारी राइटर, ਜਦੋਂ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਹੋਣ, ਬਿਆਨ ਹੋ ਰਹੀਆਂ ਹੋਣ, ਤੇ ਫਿਰ ਲਿਖਣ ਦਾ ਢੰਗ ਹੋਵੇ, ਇੱਕ ਚੰਗਾ ਲਿਖਾਰੀ ਜਿਹੜਾ ਹੈ ਆਪਣੇ ਖਿਆਲਾਤ ਨੂੰ ਲਫ਼ਜ਼ਾਂ ਦਾ ਬਾਨਾ ਪਵਾ ਸਕਦਾ ਹੋਏ, ਉਹਨੂੰ ਅੱਛੇ ਤੇ ਮੌਸਰ ਕੁਨ ਅੰਦਾਜ਼ ਨਾਲ, ਮੁਤਾਸਿਰ ਕੁਨ ਅੰਦਾਜ਼ ਨਾਲ ਬਿਆਨ ਕਰਤਾ ਦੇਵੇ, ਤੇ ਉਹ ਸਾਰੀ ਤਸਵੀਰ ਸਾਡੀਆਂ ਅੱਖਾਂ ਸਾਹਮਣੇ ਆ ਖਲੋਂਦੀ ਹੈ। ਮੁਖਤਸਰ ਲਫ਼ਜ਼ਾਂ 'ਚ ਅਸੀਂ ਇੱਕ ਚੰਗੇ ਸਫ਼ਰਨਾਮੇ ਨਿਗਾਰ ਦੀ ਤਾਰੀਫ ਕਰਾਂਗੇ। ਜਵਾਬ ਉਹਦਾ ਇੱਕ ਐਸਾ ਸਫ਼ਰਨਾਮਾ ਜਿਹਦੇ ਵਿੱਚ ਸਫ਼ਰਨਾਮਾ ਨਿਗਾਰ ਦੇ ਕੋਲ ਸਿਆਹ ਦੀ ਅੱਖ, ਮੁਅਰਰਖ ਦੀ ਸੋਚ ਤੇ ਅਦੀਬ ਦਾ ਕਲਮ ਹੋਵੇ ਤੇ ਇੱਕ ਚੰਗਾ ਸਫ਼ਰਨਾਮਾ ਲਿਖਿਆ ਜਾ ਸਕਦਾ ਹੈ। ਕਲੀਅਰ ਹੋ ਗਿਆ? ਇਹਨੂੰ ਤੁਸੀਂ ਜ਼ਰਾ ਅੱਛੀ ਤਰੀਕੇ ਨਾਲ ਯਾਦ ਕਰ ਲਓ। ਫਿਰ ਅਸੀਂ ਹੁਣ ਕਿਤਾਬ ਦੀ ਰੀਡਿੰਗ ਨਾਲ ਕਰਾਂਗੇ ਸਬਕ ਦੀ, ਤੇ ਫਿਰ ਉਸ ਤੋਂ ਅੱਗੇ ਅਸੀਂ ਦੇਖਾਂਗੇ ਕਿ ਸਫ਼ਰਨਾਮੇ ਨੇ ਕਿਹੜੇ ਹਾਲਾਤ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਸਫ਼ਰਨਾਮਾ ਸਫ਼ਰ ਤੇ ਸਫ਼ਰਨਾਮੇ ਦੀ ਤਾਰੀਖ ਵੱਲ ਝਾਤ ਮਾਰੀ ਜਾਏ ਤੇ ਪਤਾ ਲੱਗਦਾ ਹੈ ਜੇ ਸਫ਼ਰ ਹਰ ਦੌਰ ਵਿੱਚ ਇਨਸਾਨ ਦੀ ਬੁਨਿਆਦੀ ਜ਼ਰੂਰਤ ਰਿਹਾ ਹੈ, ਕਿ ਸਫ਼ਰ ਜਿਹੜੀ ਹੈ ਬੁਨਿਆਦੀ ਜ਼ਰੂਰਤ ਦਾ ਦਰਜਾ ਰੱਖਦਾ ਇਨਸਾਨ ਦਾ। ਕਦੀ ਇਨਸਾਨ ਨੇ ਜ਼ਰੂਰੀਆਤ ਵਾਸਤੇ ਸਫ਼ਰ ਕੀਤਾ, ਕਦੀ ਅੰਗਾਂ ਸਾਕਾਂ ਨੂੰ ਮਿਲਣ ਵਾਸਤੇ, ਕਦੀ ਨਵੇਂ ਇਲਾਕੇ ਦਰਿਆਫਤ ਕਰਨ ਵਾਸਤੇ, ਇਲਮ ਵਾਸਤੇ, ਤਜਾਰਤੀ ਮਕਸਦ ਵਾਸਤੇ, ਦਿਲਚਸਪੀ ਵਾਸਤੇ। ਸਾਰੇ ਜਿਹੜੇ ਚੀਜ਼ਾਂ ਨੇ ਉਹ ਸਫ਼ਰ ਦਾ ਵਾਸਤੇ ਬੁਨਿਆਦੀ ਦਰਜਾ ਰੱਖਦੀਆਂ ਨੇ। ਫਿਰ ਜਦੋਂ ਬੰਦੇ ਨੇ ਲਿਖਣਾ ਸ਼ੁਰੂ ਕੀਤਾ, ਉਹਦੀਆਂ ਤਹਿਰੀਰਾਂ ਵਿੱਚ ਸਫ਼ਰ ਦੇ ਹਾਲਾਤ ਵੀ ਆਉਣੇ ਸ਼ੁਰੂ ਹੋ ਗਏ। ਜਿਵੇਂ ਮੈਂ ਪਹਿਲੇ ਦੱਸਿਆ ਕਿ ਲੋਕ ਹਰ ਮਜ਼ਹਬ ਦੇ ਵਿੱਚ ਸਫ਼ਰ ਦਾ ਕਿਸੇ ਨਾ ਕਿਸੇ ਹੱਦ ਤੱਕ ਤਾਲੁਕ ਜ਼ਰੂਰ ਹੈ। ਸਫ਼ਰ ਜਿਹੜਾ ਹੈ ਜਦੋਂ ਮਜ਼ਹਬੀ ਤੌਰ 'ਤੇ ਲੋਕਾਂ ਨੇ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਜਦੋਂ ਉਹਦੇ ਕੋਲ ਅਕਲ ਵੀ ਆ ਗਈ, ਉਹਦੇ ਕੋਲ ਸ਼ਊਰ ਵੀ ਆ ਗਿਆ, ਉਹਨੂੰ ਲਿਖਣ ਦਾ ਢੰਗ ਵੀ ਆ ਗਿਆ, ਤਾਂ ਉਸ ਨੇ ਉਸ ਦੇ ਸਾਰੇ ਹਾਲਾਤ ਵਾਕਿਆਤ ਲਿਖਣਾ ਸ਼ੁਰੂ ਕਰ ਦਿੱਤੇ। ਇਹ ਉਹ ਦੌਰ ਸੀ ਜਦੋਂ ਤਾਰੀਖ ਤੇ ਸਫ਼ਰਨਾਮਾ ਇੱਕੋ ਘਰ ਵਿੱਚ ਰਹਿੰਦੇ ਸਨ। ਹੁਣ ਜਦੋਂ ਵੀ ਅਸੀਂ ਜ਼ਿਹਨ 'ਚ ਲਿਆਉਂਦੇ ਹਾਂ ਤਾਰੀਖ ਤੇ ਸਫ਼ਰਨਾਮਾ ਇੱਕੋ ਘਰ ਵਿੱਚ, ਯਾਨੀ ਇੱਕੋ ਥਾਂ ਦੇ, ਤੇ ਉਦੋਂ ਸਾਡੇ ਕੋਲ ਇਬਨ ਬਤੂਤਾ, ਅਲ ਬਿਰੂਨੀ ਵਰਗੇ ਜਿਹੜੇ ਨਾਂ ਜਿਹੜੇ ਉਹ ਸਾਹਮਣੇ ਆਉਂਦੇ ਨੇ, ਜਿਨ੍ਹਾਂ ਨੇ ਸਫ਼ਰਨਾਮੇ ਦੇ ਨਾਲ ਨਾਲ ਹਿਸਟਰੀ ਵੀ ਅਜਿਹੀ ਬਿਆਨ ਕਰਤੀ ਕਿ ਸਾਨੂੰ ਉਸ ਇਲਾਕੇ ਦੀ ਤਾਰੀਖ ਦੇ ਹਵਾਲੇ ਨਾਲ ਢੇਰ ਮਵਾਦ ਉਹਨਾਂ ਦੇ ਸਫ਼ਰਨਾਮਿਆਂ ਵਿੱਚੋਂ ਮਿਲ ਜਾਂਦਾ ਹੈ। ਇਹੀ ਗੱਲ ਨੂੰ ਡਾਕਟਰ ਇਨਾਮੁਲ ਹਕ ਜਵੇਦ ਵੀ ਲਿਖਦੇ ਨੇ। ਇਬਨ ਬਤੂਤਾ ਤੇ ਹੋਰ ਪੁਰਾਣੇ ਸਿਆਹਾਂ ਦੀਆਂ ਲਿਖੀਆਂ ਹੋਈਆਂ ਤਾਰੀਖਾਂ ਵਿੱਚ ਸਫ਼ਰਨਾਮੇ ਦੇ ਇਬਤਦਾਈ ਅੰਸਰਾਂ ਦਾ ਸੁਰਾਗ ਲੱਭ ਜਾਂਦਾ, ਯਾਨੀ ਉਹਦਾ ਸਿੱਟਾ ਲੱਭ ਜਾਂਦਾ, ਉਹਦਾ ਖੋਜ ਦਾ ਜਿਹੜਾ ਸਿਰਾ ਲੱਭ ਜਾਂਦਾ ਕਿ ਕਿਵੇਂ ਉਹਨਾਂ ਨੇ ਸਫ਼ਰਨਾਮੇ ਦਾ ਮੁੱਢ ਰੱਖਿਆ। ਫਿਰ ਜਿਵੇਂ ਜਿਵੇਂ ਇਲਮ ਦੀ ਰੋਸ਼ਨੀ ਵੱਧਦੀ ਗਈ, ਸਫ਼ਰਨਾਮਾ ਤਾਰੀਖ ਨਾਲੋਂ ਆਪਣਾ ਨਖੇੜਾ ਕਰਦਾ ਗਿਆ। ਹੁਣ ਜ਼ਿਹਨ 'ਚ ਰੱਖੋ ਜਿਹੜੀ ਗੱਲ ਸਾਨੂੰ ਲਿਖਾਰੀ ਸਮਝਾਉਣਾ ਚਾਹ ਰਿਹਾ ਹੈ ਕਿ ਸਫ਼ਰਨਾਮਾ ਹੀ ਹੁੰਦਾ ਹੈ। ਉਹਨੂੰ ਅਸੀਂ ਮੁਸਤਨਦ ਮੁਦੱਲਲ ਜਿਹੜੀ ਹੈ ਉਹ ਤਾਰੀਖ ਨਹੀਂ ਬਿਆਨ ਕਰਦੇ, ਕਿਉਂਕਿ ਤਾਰੀਖ ਦੇ ਕਵਾਇਦ ਜ਼ਵਾਬਤ ਹੋਰ ਨੇ ਤੇ ਸਫ਼ਰਨਾਮੇ ਦੇ ਕਵਾਇਦ ਜ਼ਵਾਬਤ ਹੋਰ ਨੇ। ਉਹ ਯਾਨੀ ਜਿਵੇਂ ਜਿਵੇਂ ਵੇਲਾ ਬਦਲਦਾ ਗਿਆ, ਫਿਰ ਅਸੀਂ ਇਹਨੂੰ ਵੱਖਰਾ ਕਰ ਲਿਆ ਤਾਰੀਖ ਤੋਂ। ਤਾਰੀਖ ਜਿਹੜੀ ਹੈ ਉਹ ਵੱਖਰੀ ਹੋ ਗਈ ਤੇ ਨਾਲ ਨਾਲ ਜਿਹੜਾ ਹੈ ਉਹ ਸਫ਼ਰਨਾਮਾ ਜਿਹੜਾ ਹੈ ਉਹ ਵੱਖਰਾ ਹੋ ਗਿਆ, ਕਿਉਂਕਿ ਸਫ਼ਰਨਾਮੇ ਦੇ ਵਿੱਚ ਹੋਰ ਰੰਗ ਸ਼ਾਮਿਲ ਹੋਣਾ ਸ਼ੁਰੂ ਹੋ ਗਏ ਤੇ ਤਾਰੀਖ ਦੀ ਜਿਹੜੀ ਸੰਜੀਦਗੀ ਹੈ ਉਹ ਉਸੇ ਹਵਾਲੇ ਨਾਲ ਰਹੀ। ਇਸੇ ਲਈ ਤਾਰੀਖ ਨੂੰ ਉਮੁਲ ਉਲੂਮ ਵੀ ਕਿਹਾ ਜਾਂਦਾ, ਯਾਨੀ ਸਾਰਿਆਂ ਇਲਮਾਂ ਦੀ ਜਿਹੜੀ ਮਾਂ ਹੈ ਉਹ ਤਾਰੀਖ, ਕਿਉਂਕਿ ਉਹਦੇ ਵਿੱਚੋਂ ਹੀ ਜੋਗਰਾਫੀਆ ਨਿਕਲ ਰਿਹਾ, ਉਹਦੇ ਵਿੱਚੋਂ ਸਾਇੰਸ ਨਿਕਲ ਰਹੀ, ਉਹਦੇ ਵਿੱਚੋਂ ਮੈਥਮੈਟਿਕਸ ਨਿਕਲ ਰਿਹਾ, ਉਹਦੇ ਵਿੱਚੋਂ ਲਿਟਰੇਚਰ ਨਿਕਲ ਰਿਹਾ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਉਸ ਦੇ ਹਵਾਲੇ ਨਾਲ ਅੱਗੇ ਵੀ ਜਾ ਕੇ ਦੇਖਦੇ ਰਹਾਂਗੇ ਕਿ ਤਾਰੀਖ ਜਿਹੜੀ ਹੈ ਉਸ ਨੂੰ ਵੱਖਰਾ ਕਰ ਲਿਆ ਗਿਆ ਸਫ਼ਰਨਾਮੇ ਤੋਂ। ਹੁਣ ਜਿਹੜੀ ਤਾਰੀਖ ਤੁਹਾਨੂੰ ਪਹਿਲੇ ਦੱਸੀ ਗਈ, ਉਹੀ ਜਿੰਨਾ ਚਿਰ ਤੱਕ ਸਿਆਹ ਦੀ ਅੱਖ, ਮੁਅਰਰਖ ਦੀ ਸੋਚ ਤੇ ਅਦੀਬ ਦਾ ਕਲਮ ਤਿੰਨੇ ਰਲ ਕੇ ਇੱਕ ਸਾਂਝਾ ਮੰਜ਼ਰ ਲੱਭਣ ਦਾ ਯਤਨ ਨਾ ਕਰਨ, ਇੱਕ ਚੰਗਾ ਸਫ਼ਰਨਾਮਾ ਤਖਲੀਕ ਨਹੀਂ ਹੋ ਸਕਦਾ। ਸ਼ਾਰਟ ਕੁਐਸਚਨ ਵਾਸਤੇ ਆ ਸਕਦਾ ਹੈ ਕਿ ਇੱਕ ਚੰਗਾ ਸਫ਼ਰਨਾਮੇ ਦੀ ਕੀ ਤਾਰੀਫ ਹੈ। ਫਿਰ ਦੂਜਾ ਸਵਾਲ ਹੋ ਜਾਏਗਾ, ਪੁਰਾਣੇ ਸਿਆਹਾਂ
ਦੇ ਵਿੱਚੋਂ ਕਿਸੇ ਇੱਕ ਸਿਆਹ ਦਾ ਨਾਮ ਲਿਖੋ। ਇਬਨ ਬਤੂਤਾ ਦਾ ਸ਼ਾਇਰ ਨੇ, ਲਿਖਾਰੀ ਨੇ ਦੱਸਿਆ, ਉਹ ਤੁਸੀਂ ਲਿਖ ਲਓ, ਠੀਕ ਹੈ। ਔਰ ਫਿਰ ਇੱਕ ਸਵਾਲ ਬਣ ਜਾਏਗਾ, ਸਫ਼ਰਨਾਮਾ ਤਾਰੀਖ ਤੋਂ ਕਿਵੇਂ ਅਲੱਗ ਹੋਇਆ? ਇਹਦਾ ਜਵਾਬ ਹੈ, ਜਿਵੇਂ ਜਿਵੇਂ ਇਲਮ ਦੀ ਰੋਸ਼ਨੀ ਵੱਧਦੀ ਗਈ, ਸਫ਼ਰਨਾਮਾ ਤਾਰੀਖ ਨਾਲੋਂ ਆਪਣਾ ਨਖੇੜਾ ਕਰਦਾ ਗਿਆ। ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬੀ ਦੇ ਵਿੱਚ ਪਹਿਲੇ ਮੰਜ਼ੂਮ ਸਫ਼ਰਨਾਮੇ ਜਿਹੜੇ ਉਹ ਲਿਖੇ ਗਏ, ਮਸਨਵੀ ਦੀ ਸੂਰਤ ਵਿੱਚ ਹਾਜ਼ਰਨਾਮਾ ਗੁਰੂ ਨਾਨਕ ਹੋਰਾਂ ਨੇ ਲਿਖਿਆ। ਉਸ ਤੋਂ ਬਾਅਦ ਮੰਜ਼ੂਰ ਉਸ ਦੇ ਮੰਜ਼ੂਮ ਜਿਹੜੇ ਸਫ਼ਰਨਾਮਿਆਂ ਦੇ ਵਿੱਚੋਂ ਮੰਜ਼ੂਰ ਦਿਲਪਜ਼ੀਰ ਭੈਰਵੀ ਦਾ ਜਿਹੜਾ ਸਫ਼ਰਨਾਮਾ ਹੈ ਗੁਲਜ਼ਾਰੇ ਮਦੀਨਾ, ਉਹ ਵੀ ਆਪਣੀ ਮੁੱਢਲੇ ਪੰਜਾਬੀ ਦੇ ਮੁੱਢਲੇ ਸਫ਼ਰਨਾਮਿਆਂ ਵਿੱਚੋਂ ਅਹਿਮ ਹੈ। ਹੁਣ ਅੱਗੇ ਲਿਖਾਰੀ ਟੁਰਦਾ ਹੈ ਤੇ ਉਹ ਜਦੀਦ ਹਵਾਲਿਆਂ ਨਾਲ ਅਦਬ ਵਿੱਚ ਸਫ਼ਰਨਾਮੇ ਦੀ ਉਮਰ ਬਹੁਤ ਘੱਟ ਬਣਦੀ। ਯਾਨੀ ਪੰਜਾਬੀ ਦੇ ਵਿੱਚ ਜਿਹੜੇ ਪੰਜਾਬੀ ਅਦਬ ਵਿੱਚ ਸਫ਼ਰਨਾਮੇ ਦੀ ਉਮਰ ਜਿਹੜੀ ਹੈ ਉਹ ਲਿਖਾਰੀ ਦੱਸਦੇ ਨੇ ਕਿ ਬਹੁਤ ਘੱਟ, ਯਾਨੀ ਇਹਦੇ ਵਿੱਚ ਬਹੁਤ ਘੱਟ ਸਫ਼ਰਨਾਮੇ ਲਿਖੇ ਗਏ। ਵੈਸੇ ਵੀ ਇਹਨੂੰ ਇੱਕ ਮਹਿੰਗੀ ਸਿਨਫ ਕਿਹਾ ਜਾਂਦਾ ਹੈ ਕਿ ਇਹਦੇ ਲਈ ਪਹਿਲੇ ਕਿਸੇ ਮੁਲਕ ਜਾਂ ਇਲਾਕੇ ਦੀ ਸੈਰ ਕਰਨੀ ਪੈਂਦੀ ਹੈ, ਜਿਹਦੇ ਲਈ ਦੌਲਤ ਤੇ ਫੁਰਸਤ ਜ਼ਰੂਰੀ ਹੁੰਦੀ ਹੈ। ਫਿਰ ਬੰਦੇ ਦਾ ਸਿਹਤਮੰਦ ਹੋਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਆਪਣੇ ਪੈਰਾਂ ਤੇ ਟੁਰ ਕੇ ਹਰ ਮੰਜ਼ਰ ਦਾ ਬਰੀਕੀ ਨਾਲ ਮੁਸ਼ਾਹਿਦਾ ਕਰ ਸਕੇ। ਹੁਣ ਇੱਥੇ ਤੁਸੀਂ ਦੇਖੋ, ਇੱਕ ਚੰਗੇ ਸਫ਼ਰਨਾਮੇ ਵਾਸਤੇ ਮੁਸ਼ਾਹਿਦੇ ਦੀ ਲੋੜ ਸਭ ਤੋਂ ਜ਼ਿਆਦਾ, ਪਰ ਇਹਦੇ ਨਾਲ ਪੈਸਾ, ਜੇ ਤੁਸੀਂ ਮਿਸਾਲ ਦੇ ਤੌਰ ਤੇ ਲੰਦਨ ਦਾ ਸਫ਼ਰਨਾਮਾ ਲਿਖਣਾ ਚਾਹੁੰਦੇ ਹੋ ਤੇ ਲੰਦਨ ਜਾਣ ਦਾ ਪੈਸਾ, ਸਿਹਤ ਤੇ ਨਾਲ ਫੁਰਸਤ ਹੋਵੇ, ਵਿਹਲਾ ਹੋਵੇ, ਕਿਉਂਕਿ ਉੱਥੇ ਤੁਸੀਂ ਜਾਣਾ, ਫਿਰ ਉੱਥੇ ਰਹਿਣਾ, ਫਿਰ ਉੱਥੋਂ ਦੇ ਲੋਕਾਂ ਨੂੰ ਤੁਸੀਂ ਓਬਜ਼ਰਵ ਕਰਨਾ, ਮੁਸ਼ਾਹਿਦਾ ਕਰਨਾ ਉਹਨਾਂ ਦਾ ਕਿ ਕਿਵੇਂ ਉਹ ਜੀ ਰਹੇ ਨੇ, ਤੇ ਉਹਨਾਂ ਦੇ ਮਾਜ਼ੀ ਦੇ ਬਾਰੇ ਦੇਖਣਾ, ਉਹ ਸਾਰਾ ਜਿਹੜਾ ਹੈ। ਔਰ ਫਿਰ ਉਹਨੂੰ ਜਦੋਂ ਮੁਸ਼ਾਹਿਦਾ ਤੇ ਫਿਰ ਉਹਨਾਂ ਦੇ ਮਾਜ਼ੀ ਦੇ ਬਾਰੇ ਜਾਣਕਾਰੀ ਤੇ ਫਿਰ ਮੁਵਾਜ਼ਨਾ, ਕਿ ਉਸ ਇਲਾਕੇ ਦਾ ਤੇ ਆਪਣੇ ਇਲਾਕੇ ਦਾ ਮੁਵਾਜ਼ਨਾ ਵੀ ਕਰਨਾ ਹੈ, ਮੁਵਾਜ਼ਨਾ ਤੇ ਮੁਕਾਬਲਾ ਵੀ ਕਰਨਾ ਹੈ ਕਿ ਉੱਥੋਂ ਦੀਆਂ ਕੀ ਰਵਾਇਤ ਨੇ ਤੇ ਇੱਥੋਂ ਦੇ ਕੀ ਖਿਆਲਾਤ, ਸੋਚਾਂ ਜਿਹੜੀਆਂ ਨੇ ਉਹ ਸਾਰੇ ਇਹਦੇ ਵਿੱਚ ਬਿਆਨ ਹੋਣੀਆਂ ਚਾਹੀਦੀਆਂ ਨੇ। ਇੱਕ ਚੰਗਾ ਸਫ਼ਰਨਾਮਾ ਤਦ ਹੀ ਬਣਦਾ ਹੈ। ਫਿਰ ਸਫ਼ਰ ਕਰਨ ਵਾਲਾ ਹਰ ਬੰਦਾ ਆਪਣੇ ਮਜ਼ਾਜ ਤੇ ਆਪਣੇ ਮਕਸਦ ਨੂੰ ਮੁੱਖ ਰੱਖ ਕੇ ਆਪਣੇ ਲਈ ਰਸਤਾ ਚੁਣਦਾ ਹੈ, ਤੇ ਰਸਤਿਆਂ, ਮਜ਼ਾਜਾਂ ਤੇ ਮਕਸਦਾਂ ਦਾ ਇਹ ਇਖਤਲਾਫ ਹੈ ਜਿਹੜਾ ਇਸ ਸਿਨਫ ਵਿੱਚ ਰੰਗਾ ਰੰਗੀ ਪੈਦਾ ਕਰਦਾ ਹੈ ਤੇ ਪੜ੍ਹਨ ਵਾਲੇ ਨੂੰ ਦਿਲਚਸਪੀ ਦਾ ਅੰਸਰ ਫਰਾਹਮ ਕਰਦਾ ਹੈ। ਇਖਤਲਾਫ ਦਾ ਮਤਲਬ ਹੈ ਨਖੇੜ, ਯਾਨੀ ਇੱਕ ਦੂਜੇ ਨਾਲ ਫਰਕ, ਉਹਦੀ ਸੋਚ ਦਾ, ਉਹਦੇ ਉਂਝ ਤੇ ਬਿਆਨ ਦੀ ਸਦਾਕਤ ਤੇ ਇਜ਼ਹਾਰ ਦੀ ਸੱਚਾਈ ਕਿਸੇ ਸਫ਼ਰਨਾਮੇ ਨੂੰ ਦਿਲਚਸਪ ਬਣਾਉਣ ਲਈ ਕਈ ਤਰੀਕੇ ਵਰਤੇ ਜਾਂਦੇ ਨੇ। ਮੁਸ਼ਾਹਿਦਾ, ਮੁਵਾਜ਼ਨਾ ਤੇ ਇਸ ਦੇ ਨਾਲ ਨਾਲ ਸਦਾਕਤ ਤੇ ਇਜ਼ਹਾਰ ਦੀ ਸੱਚਾਈ, ਕਿ ਉਹ ਗੱਲ ਬਿਆਨ ਕੀਤੀ ਜਾਏ ਜਿਹੜੀ ਸੱਚੀ ਹੈ, ਜਿਹਦਾ ਹਕੀਕਤ ਦੇ ਨਾਲ ਤਾਲੁਕ ਹੈ। ਜਿਹੀ ਗੱਲ ਨਾ ਬਿਆਨ ਕੀਤੀ ਜਾਏ ਜਿਹਦਾ ਹਕੀਕਤ ਨਾਲ ਕੋਈ ਵੀ ਤਾਲੁਕ ਨਹੀਂ ਹੈ, ਕਿਉਂਕਿ ਜੇ ਅਜਿਹੀ ਗੱਲ ਬਿਆਨ ਕੀਤੀ ਜਾਏ ਜਿਹਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ ਤੇ ਉਹਦਾ ਕਾਰੀ ਤੇ ਪੜ੍ਹਨ ਵਾਲੇ ਉੱਤੇ ਕੋਈ ਅਸਰ ਨਹੀਂ ਹੋਏਗਾ। ਕਾਰੀ ਦੀ ਦਿਲਚਸਪੀ ਜਾਂ ਪੜ੍ਹਨ ਵਾਲੇ ਦੀ ਦਿਲਚਸਪੀ ਉਦੋਂ ਹੀ ਪੈਦਾ ਹੋਏਗੀ ਜਦੋਂ ਸਫ਼ਰਨਾਮੇ ਲਿਖਣ ਵਾਲੇ ਨੇ ਆਪਣੇ ਬਿਆਨ ਨੂੰ ਸਦਾਕਤ, ਸੱਚਾਈ ਨਾਲ ਤੇ ਹਕੀਕਤ ਨਗਾਰੀ ਨਾਲ ਬਿਆਨ ਕੀਤਾ ਹੋਏਗਾ। ਕਿਧਰੇ ਮਜ਼ਹਕ ਜਾਂ ਫਿਕਰ ਅੰਗੇਜ਼ ਸੂਰਤ ਹਾਲ ਨਾਲ ਕਾਰੀ ਦਾ ਟਾਕਰਾ ਕਰਾ ਦਿੱਤਾ ਜਾਂਦਾ, ਕਿਤੇ ਮਜ਼ਾਹੀਆ ਅੰਦਾਜ਼ ਤੇ ਕਿਧਰੇ ਫਿਕਰ ਅੰਗੇਜ਼। ਜਦੋਂ ਤੁਸੀਂ ਮੁਵਾਜ਼ਨਾ ਜਾਂ ਮੁਕਾਬਲਾ ਕਰਦੇ ਹੋ ਦੋਵਾਂ ਤਹਿਜ਼ੀਬਾਂ ਦਾ, ਦੋਵਾਂ ਸਕਾਫਤਾਂ ਦਾ, ਦੋਵਾਂ ਤਾਰੀਖ ਦਾ ਜਾਂ ਮਜ਼ਾਜਾਂ ਦਾ, ਤੇ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਸਾਡੇ ਅੰਦਰ ਕੀ ਬੁਰਾਈਆਂ ਨੇ ਤੇ ਉਹਨਾਂ ਅੰਦਰ ਕੀ ਅੱਛਾਈਆਂ ਨੇ, ਜਾਂ ਫਿਰ ਸਾਡੇ ਅੰਦਰ ਦੀ ਅੱਛਾਈਆਂ ਤੇ ਉਹਨਾਂ ਦੀਆਂ ਬੁਰਾਈਆਂ ਦਾ ਵੀ ਸਾਨੂੰ ਫਿਕਰ ਅੰਗੇਜ਼ੀ ਵਾਲੇ ਪਾਸੇ ਜਿਹੜਾ ਉਹ ਜਾਵਣ ਲਈ ਮਜਬੂਰ ਹੋਣਾ ਪੈਂਦਾ ਹੈ। ਤੇ ਇਹ ਸਾਨੂੰ ਫਿਕਰ ਵੀ ਦੇ ਰਿਹਾ ਹੁੰਦਾ, ਸੋਚ ਵੀ ਦੇ ਰਿਹਾ ਹੁੰਦਾ ਤੇ ਸਾਡੀ ਰਹਿਨਮਾਈ ਵੀ ਕਰ ਰਿਹਾ ਹੁੰਦਾ। ਤੇ ਕਿਧਰੇ ਅਫਸਾਨਵੀ ਅੰਦਾਜ਼ ਇਖਤਿਆਰ ਕਰਕੇ ਤਖਯਲ ਤੇ ਰੋਮਾਨ ਦੇ ਜ਼ਰੀਏ ਦਿਲਚਸਪੀ ਪੈਦਾ ਕੀਤੀ ਜਾਂਦੀ। ਫਿਰ ਤਖਯਲ, ਸੋਚ ਨਾਲ ਵੀ, ਖਿਆਲ ਨਾਲ ਵੀ। ਹੈਰਤ ਵੀ ਸਫ਼ਰਨਾਮੇ ਦਾ ਇੱਕ ਬੁਨਿਆਦੀ ਜੁਜ਼ ਹੈ, ਯਾਨੀ ਹੈਰਤ 'ਚ ਪਾ ਦੇਣੀ, ਯਾਰ ਉੱਥੇ ਇਹ ਹੋ ਰਿਹਾ, ਉਸ ਦੇ ਹਾਲਾਤ ਜਿਹੜੇ ਨੇ ਇਹ ਨੇ ਤੇ ਸਾਡੇ ਹਾਲਾਤ ਇਹ ਨੇ। ਪੰਜਾਬੀ ਜ਼ੁਬਾਨ ਵਿੱਚ ਪਹਿਲਾ ਸਫ਼ਰਨਾਮਾ ਮੇਰਾ ਵਲਾਇਤੀ ਸਫ਼ਰਨਾਮਾ ਸੀ, ਜਿਹੜਾ 1933 ਵਿੱਚ ਸ਼ਾਇਆ ਹੋਇਆ। ਅੱਛਾ, ਇਸ ਕਿਤਾਬ ਦੇ ਵਿੱਚ ਲਿਖਾਰੀ ਦਾ ਨਾਂ ਨਹੀਂ ਲਿਖਿਆ ਕਿ ਮੇਰਾ ਵਲਾਇਤੀ ਸਫ਼ਰਨਾਮਾ ਕਿਹਨੇ ਲਿਖਿਆ ਸੀ। ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਸਰਦਾਰ ਲਾਲ ਸਿੰਘ ਹੋਰਾਂ ਨੇ ਜਿਹੜਾ ਇਹ ਸਫ਼ਰਨਾਮਾ ਲਿਖਿਆ ਸੀ। ਇਹ ਸਫ਼ਰਨਾਮਾ 1933 ਵਿੱਚ ਛਾਪਿਆ ਗਿਆ ਸੀ।
1933 ਵਿੱਚ ਯਾਨੀ ਪੰਜਾਬੀ ਦਾ ਪਹਿਲਾ ਸਫ਼ਰਨਾਮਾ ਨਸਰੀ ਸੂਰਤ ਵਿੱਚ ਸਰਦਾਰ ਲਾਲ ਸਿੰਘ ਦਾ ਸਫ਼ਰਨਾਮਾ ਸੀ, ਜਿਹੜਾ 1933 ਵਿੱਚ ਛਾਇਆ ਹੋਇਆ। ਪਾਕਿਸਤਾਨ ਬਣਨ ਤੋਂ ਬਾਅਦ 1975 ਈਸਵੀ ਵਿੱਚ ਛਾਇਆ ਹੋਣ ਵਾਲੀ ਇਜਾਜ਼ੁਲ ਹਕ ਦੀ ਕਿਤਾਬ ਯੂਰਪ ਤੋਂ ਚਿਊਂਗਮ ਦੇ ਨਾਲ ਸਫ਼ਰਨਾਮੇ ਦੀ ਪਹਿਲੀ ਕਿਤਾਬ ਬਣਦੀ। ਹੁਣ ਪਹਿਲਾ ਪੰਜਾਬੀ ਦਾ ਪਹਿਲਾ ਸਫ਼ਰਨਾਮਾ ਮੇਰਾ ਵਲਾਇਤੀ ਸਫ਼ਰਨਾਮਾ, ਤੇ ਅੱਗੇ ਜੇ ਅਸੀਂ ਚੱਲੀਏ ਪਾਕਿਸਤਾਨ ਬਣਨ ਤੋਂ ਬਾਅਦ ਜਿਹੜਾ ਸਫ਼ਰਨਾਮਾ ਜਿਹੜਾ ਛਪਿਆ 1975 ਵਿੱਚ ਛਪਿਆ, ਇਜਾਜ਼ੁਲ ਹਕ ਦੀ ਕਿਤਾਬ ਸੀ, ਜਿਹਦਾ ਨਾਂ ਸੀ ਯੂਰਪ ਤੋਂ ਚਿਊਂਗਮ ਦੇ ਨਾਲ। ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਲਾਹੌਰ ਤੋਂ ਸ਼ੁਰੂ ਹੁੰਦਾ ਹੈ ਸਫ਼ਰਨਾਮਾ। ਇਸ ਸਫ਼ਰਨਾਮੇ ਦੇ ਵਿੱਚ ਯੂਨਾਨ, ਈਰਾਨ, ਜਰਮਨੀ, ਅਫਗਾਨਿਸਤਾਨ, ਯੂਗੋਸਲਾਵੀਆ, ਆਸਟ੍ਰੇਲੀਆ ਦੀ ਰੁਦਾਤ ਜਿਹੜੀ ਉਹ ਬਿਆਨ ਕੀਤੀ ਗਈ ਹੈ। ਯਾਨੀ ਇਹ ਸਾਰੇ ਇਲਾਕੇ ਯੂਨਾਨ, ਈਰਾਨ, ਜਰਮਨੀ, ਅਫਗਾਨਿਸਤਾਨ, ਯੂਗੋਸਲਾਵੀਆ, ਆਸਟ੍ਰੇਲੀਆ ਦੀ ਜਿਹੜੀ ਰੁਦਾਤ ਆਪ ਬੀਤੀ ਜਿਹੜੀ ਉਹਨਾਂ ਨੇ ਜੋ ਵੇਖਿਆ ਉੱਥੇ ਉਹ ਬਿਆਨ ਕੀਤਾ ਹੈ, ਔਰ ਬੜੇ ਸਿੱਧੇ ਸਾਦੇ ਅੰਦਾਜ਼ ਨਾਲ ਬਿਆਨ ਕੀਤਾ। ਫਿਰ ਇਹਦੇ ਵਿੱਚ ਉਹਨਾਂ ਨੇ ਹਵਾਈ ਸਫ਼ਰ, ਬੱਸ ਦਾ ਸਫ਼ਰ, ਰੇਲ ਦਾ ਸਫ਼ਰ, ਸਾਰੇ ਸਫ਼ਰਾਂ ਨੂੰ, ਉੱਥੋਂ ਦੇ ਲੋਕਾਈ ਨੂੰ, ਉੱਥੋਂ ਦੇ ਸਮਾਜ ਨੂੰ, ਔਰ ਉੱਥੋਂ ਦੇ ਮਜ਼ਾਜ ਨੂੰ, ਔਰ ਉਹ ਜ਼ਾਤੀ ਤਜਰਬੇ ਜਿਹੜੇ ਨੇ ਸਕਾਫਤ ਦੇ ਲਿਹਾਜ਼ ਨਾਲ, ਵਸੇਬ ਦੇ ਲਿਹਾਜ਼ ਨਾਲ, ਉਹ ਇਸ ਸਫ਼ਰਨਾਮੇ ਦੇ ਵਿੱਚ ਜਿਹੜੇ ਨੇ ਉਹ ਉਭਰਵੇਂ ਮਿਲਦੇ ਨੇ ਸਾਨੂੰ। ਇਸ ਤੋਂ ਬਾਅਦ ਸਲੀਮ ਖਾਂ ਗਿਮੀ ਦਾ ਸਫ਼ਰਨਾਮਾ, ਮੁਹੰਮਦ ਇਸਮਾਇਲ ਹਮਦਾਨੀ ਦਾ ਸਫ਼ਰਨਾਮਾ, ਸਜਾਦ ਹੈਦਰ ਪਰਵੇਜ਼, ਮੁਮਤਾਜ਼ ਡਾਰ, ਨਈਮ ਸਾਕਿਬ, ਅਰਸ਼ਦ ਮੀਰ ਤੇ ਹੋਰ ਕਈ ਲਿਖਾਰੀਆਂ ਇਸ ਸਿਨਫ ਨੂੰ ਅਪਣਾ ਕੇ ਇਹਦੇ ਵਿੱਚ ਵਾਧੇ ਕੀਤੇ ਨੇ। ਹੁਣ ਸ਼ਾਰਟ ਕੁਐਸਚਨ ਬਣ ਜਾਏਗਾ ਕਿ ਕੁਝ ਸਫ਼ਰਨਾਮਾ ਲਿਖਣ ਵਾਲੇ ਲਿਖਾਰੀਆਂ ਦਾ ਨਾਂ ਦੱਸੋ। ਉਹਨੂੰ ਤੁਸੀਂ ਲਿਖ ਸਕਦੇ ਹੋ ਸਲੀਮ ਖਾਂ ਗਿਮੀ, ਮੁਹੰਮਦ ਇਸਮਾਇਲ ਹਮਦਾਨੀ, ਸਜਾਦ ਹੈਦਰ ਪਰਵੇਜ਼, ਮੁਮਤਾਜ਼ ਡਾਰ, ਨਈਮ ਸਾਕਿਬ, ਅਰਸ਼ਦ ਮੀਰ ਤੇ ਹੋਰ ਕਈ ਲਿਖਾਰੀ ਜਿਹੜੇ ਨੇ ਉਹਦੇ ਨਾਲ ਵਿੱਚ ਸ਼ਾਮਿਲ ਹੋ ਜਾਣਗੇ। ਜਿਹੜੇ ਕੁਛ ਸਫ਼ਰਨਾਮੇ ਨੇ ਜਿਹੜੇ ਮੈਂ ਤੁਹਾਨੂੰ ਅਕਸਰ ਦੱਸਣਾ ਹੁੰਦਾ ਹਰ ਸਬਕ ਦੇ ਨਾਲ ਨਾਲ ਕਿ ਕੁਝ ਜਿਹੜੇ ਤੁਸੀਂ ਸਫ਼ਰਨਾਮੇ ਜ਼ਰੂਰ ਪੜ੍ਹੋ। ਉਹਦੇ ਵਿੱਚ ਨਈਮ ਸਾਕਿਬ ਦਾ ਸਫ਼ਰਨਾਮਾ ਹੈ ਬੰਨੇ ਪਾਰ ਮੁਸਾਫਰਾ। ਡਾਕਟਰ ਸ਼ਿਬਾਜ਼ ਮਲਕ ਹੋਰਾਂ ਦਾ ਸਫ਼ਰਨਾਮਾ ਹੈ ਮੇਰੀਆਂ ਭਾਰਤ ਫੇਰੀਆਂ। ਅਹਿਮਦ ਸਲੀਮ ਦਾ ਸਫ਼ਰਨਾਮਾ ਝੋਕ ਰਾਂਝੰਦੀ। ਔਰ ਬੜੇ ਅੱਛੇ ਜਿਹੜੇ ਸਫ਼ਰਨਾਮਿਆਂ ਵਿੱਚੋਂ ਅੱਜ ਕੱਲ੍ਹ ਜਿਹੜੇ ਸਫ਼ਰਨਾਮਾ ਨਿਗਾਰ ਲਿਖਦੇ ਪਏ ਨੇ ਜਿਹੜੇ ਉਹ ਹੈ ਹਮੀਦ ਰਾਜ਼ੀ ਹੋਰੀ। ਹਮੀਦ ਰਾਜ਼ੀ ਅੱਜ ਦੇ ਨਵੇਂ ਦੌਰ ਦੇ ਵਿੱਚ ਜਿਹੜੇ ਨੇ ਉਹ ਬਹੁਤ ਸੋਹਣੇ ਅਤੇ ਭਰਵੇਂ ਜਿਹੜੇ ਸਫ਼ਰਨਾਮੇ ਜਿਹੜੇ ਉਹ ਲਿਖ ਰਹੇ ਨੇ। ਉਹਨਾਂ ਦਾ ਚੀਨ ਦਾ, ਜਾਪਾਨ ਦਾ ਜਿਹੜੇ ਨੇ ਉਹ ਸਫ਼ਰਨਾਮੇ ਜਿਹੜੇ ਆਏ ਨੇ। ਇਸ ਦੇ ਨਾਲ ਵਕਾਰ ਅਹਿਮਦ ਪਾਲ ਹੋਰੀ ਵੀ ਸਫ਼ਰਨਾਮੇ ਉਹਨਾਂ ਨੇ ਵੀ ਜਿਹੜੇ ਨੇ ਉਹ ਲਿਖਿਆ ਇੱਕ ਸਫ਼ਰਨਾਮਾ। ਪ੍ਰੋਫੈਸਰ ਜਮੀਲ ਅਹਿਮਦ ਪਾਲ ਹੋਰਾਂ ਦਾ ਸਫ਼ਰਨਾਮਾ ਲੰਦਨ ਲਾਹੌਰ ਵਰਗਾ ਜਿਹੜਾ ਸਫ਼ਰਨਾਮਾ ਆਇਆ, ਜਿਹੜਾ ਕਿ ਇੱਕ ਦੋ ਨਿੱਜੀ ਯੂਨੀਵਰਸਿਟੀਆਂ ਵਿੱਚ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਇਆ, ਉਹ ਵੀ ਆਪਣੇ ਜਿਹੜੇ ਨੇ ਅਸਲੂਬ ਦੇ ਲਿਹਾਜ਼ ਨਾਲ, ਆਪਣੇ ਬਿਆਨੀਏ ਦੇ ਲਿਹਾਜ਼ ਨਾਲ ਇੱਕ ਤਗੜਾ ਅਤੇ ਔਰ ਕਾਰੀ ਵਾਸਤੇ ਦਿਲ ਮੋਹ ਲੈਣ ਵਾਲਾ ਜਿਹੜਾ ਸਫ਼ਰਨਾਮਾ ਹੈ ਉਹ ਜ਼ਰੂਰ ਜਿਹੜਾ ਨਾ ਉਹ ਤੁਹਾਨੂੰ ਪੜ੍ਹਨਾ ਚਾਹੀਦਾ ਹੈ, ਜਿਹਦੇ ਨਾਲ ਤੁਹਾਡੀ ਦਿਲਚਸਪੀ ਜਿਹੜੀ ਹੈ ਉਹ ਵਧੇਗੀ। ਔਰ ਫਿਰ ਇਹਨੂੰ ਹੁਣ ਮੁੱਖ ਦੀ ਗੱਲ ਨੂੰ ਅਸੀਂ ਵੇਖ ਲੈਂਦੇ ਹਾਂ ਕਿ ਚੰਗਾ ਸਫ਼ਰਨਾਮਾ ਉਹੀ ਹੁੰਦਾ ਹੈ ਜਿਹਦੇ ਵਿੱਚ ਕਾਰੀ ਤੋਂ ਮੁਰਾਦ ਪੜ੍ਹਨਹਾਰ, ਰੀਡਰ, ਮੁਸੰਨਫ ਦੇ ਸਫ਼ਰ ਵਿੱਚ ਸ਼ਰੀਕ ਹੋ ਜਾਵੇ। ਅਤੇ ਪੰਜਾਬੀ ਦਾ ਸਫ਼ਰਨਾਮਾ ਲਿਖਣ ਵਾਲਿਆਂ ਨੇ ਇਸ ਗੱਲ ਨੂੰ ਮੁੱਢ ਰੱਖ ਕੇ ਲਿਖਿਆ। ਸਾਡੇ ਕੋਲ ਅਗਲਾ ਟੌਪਿਕ ਆ ਜਾਏਗਾ ਇਨਸ਼ਾਈਆ। ਇਨਸ਼ਾਈਆ ਜਾਂ ਇਨਸ਼ਾ ਪਰਦਾਜ਼ੀ ਤੋਂ ਨਿਕਲਿਆ ਹੈ। ਇਨਸ਼ਾ ਪਰਦਾਜ਼ੀ ਤੋਂ ਨਿਕਲਿਆ ਹੈ ਅਤੇ ਲੁਗਵੀ ਮਾਨਿਆਂ ਵਿੱਚ ਮੌਜ਼ੂ ਤੋਂ ਹਟ ਕੇ ਇਹਨੂੰ ਇੱਕ ਅਜਿਹੀ ਤਹਿਰੀਰ ਹੋਣਾ ਚਾਹੀਦਾ ਹੈ, ਅਜਿਹੀ ਲਿਖਤ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਕੀ ਬਿਆਨ ਕੀਤਾ ਗਿਆ ਹੁੰਦਾ ਹੈ। ਇਨਸ਼ਾ ਪਰਦਾਜ਼ੀ ਅਤੇ ਬਿਆਨ ਦੇ ਜ਼ੋਰ ਨੂੰ ਮੁੱਢਲੀ ਅਹਿਮੀਅਤ ਦਿੱਤੀ ਗਈ ਹੁੰਦੀ ਕਿ ਜਿਹੜਾ ਲਿਖਣਾ ਹੈ, ਤੁਹਾਡਾ ਲਿਖਣ ਪੜ੍ਹਨ ਹੈ, ਉਸ ਨੂੰ ਮੁੱਢਲੀ ਅਹਿਮੀਅਤ ਜਿਹੜੀ ਹੈ ਉਹ ਜਿਹੜੀ ਦਿੱਤੀ ਗਈ ਹੁੰਦੀ ਕਿ ਬਿਆਨੀ ਅੰਦਾਜ਼ ਕੈਸਾ ਹੈ। ਪਰ ਇਸਲਾਹੀ ਮਾਨੀਆਂ ਵਿੱਚ ਇਹਦੇ ਤੋਂ ਮੁਰਾਦ ਇੱਕ ਖਾਸ ਕਿਸਮ ਦੀ ਸਿਨਫ ਲਿਆ ਜਾਂਦਾ ਹੈ ਜਿਹੜੀ ਅਫਸਾਨੇ ਤੋਂ ਵੱਖ, ਤੰਜ਼ ਅਤੇ ਮਜ਼ਾਹ ਤੋਂ ਮੁਖਤਲਿਫ ਅਤੇ ਆਮ ਮਜ਼ਮੂਨਾਂ ਤੋਂ ਹਟ ਕੇ ਆਪਣੀ ਇੱਕ ਵੱਖਰੀ ਪਛਾਣ ਰੱਖਦੀ ਹੈ। ਮੌਜੂਦਾ ਹਵਾਲੇ ਨਾਲ ਇਨਸ਼ਾਈਆ ਅੰਗਰੇਜ਼ੀ ਦੀ ਸਿਨਫ ਲਾਈਟ ਪਰਸਨਲ ਐਸੇ ਦਾ ਤਰਜਮਾ ਬਣਦਾ ਹੈ। ਪਾਰਖਾਂ ਦੀ ਅਕਸਰੀਅਤ ਹਾਲੇ ਇਹਦੇ ਕਿਸੇ ਇੱਕ ਸਾਂਝੀ ਅਤੇ ਜਾਮਿਆ ਤਾਰੀਫ ਤੱਕ ਨਹੀਂ ਪਹੁੰਚ ਸਕੀ। ਹੁਣ ਪਾਰਖ ਤੋਂ ਮੁਰਾਦ ਹੈ ਇੱਕ ਖੋਜ ਪਰਖ ਕਰਨ ਵਾਲਾ
ਨਕਾਦ ਤੇ ਮੁਹੱਕਿਕ, ਜਿਹੜਾ ਕੋਸ਼ਿਸ਼ ਕਰਦਾ ਹੈ ਕਿ ਕਿਸੇ ਵੀ ਅਦਬੀ ਸਿਨਫ ਨੂੰ ਜਿਹੜਾ ਹੈ ਉਹ ਬਿਆਨ ਕੀਤਾ ਜਾਏ। ਪੰਜਾਬੀ ਵਿੱਚ ਇਹ ਸਿਨਫ ਬਹੁਤ ਘੱਟ ਲਿਖੀ ਗਈ ਹਾਲੇ ਤੀਕਰ, ਪਰ ਇਹਦੇ ਨਾਲ ਇਹ ਨਹੀਂ ਕਿ ਇਹਦੇ ਵਿੱਚ ਚੰਗਾ ਤੇ ਚੰਗਾ ਕੰਮ ਨਹੀਂ ਹੋਇਆ। ਚੋਖਾ ਕੰਮ ਨਹੀਂ ਹੋਇਆ, ਪਰ ਚੰਗਾ ਕੰਮ ਜਿਹੜਾ ਇਹਦੇ ਵਿੱਚ ਜ਼ਰੂਰ ਜਿਹੜਾ ਮੁੱਢ ਤੋਂ ਹੁੰਦਾ ਹੋਇਆ। ਇਹਦੇ ਵਿੱਚ ਜਿਹੜੀ ਮੁੱਢ ਜਿਹੜਾ ਰੱਖਿਆ ਗਿਆ ਪਾਕਿਸਤਾਨ ਦੇ ਵਿੱਚ, ਉਹ ਮੁੱਢਲੇ ਲਿਖਾਰੀਆਂ ਵਿੱਚੋਂ ਸਾਡੇ ਡਾਕਟਰ ਵਜ਼ੀਰ ਆਗਾ ਹੋਰਾਂ ਨੇ ਇਸ ਦੇ ਹਵਾਲੇ ਨਾਲ ਢੇਰ ਕੰਮ ਕੀਤਾ। ਡਾਕਟਰ ਵਜ਼ੀਰ ਆਗਾ ਲਿਖਦੇ ਤੇ ਉਰਦੂ 'ਚ ਸਨ, ਪਰ ਉਹਨਾਂ ਨੇ ਇਹ ਸਿਨਫ ਨੂੰ ਖਾਲਿਸ ਪੰਜਾਬੀ ਸਿਨਫ ਆਖਿਆ, ਕਿਉਂਕਿ ਇਹਦਾ ਜਿਹੜਾ ਮੁੱਢ ਹੈ ਉਹ ਪੰਜਾਬ ਵਿੱਚ ਹੀ ਰੱਖਿਆ ਗਿਆ। ਔਰ ਫਿਰ ਜਿਹੜੀ ਆਲੇ ਦੁਆਲੇ ਦਾ ਜਿਹੜਾ ਮਾਹੌਲ ਜਿਹੜਾ ਬਿਆਨ ਕੀਤਾ ਗਿਆ, ਉਹਦੇ ਵਿੱਚ ਸਾਨੂੰ ਪੰਜਾਬ ਹੀ ਜਿੰਦਾ ਜਾਗਦਾ ਨਜ਼ਰ ਆਉਂਦਾ ਹੈ। ਪੰਜਾਬ ਦੇ ਹੀ ਰੰਗ ਜਿਹੜੇ ਨਜ਼ਰ ਆਉਂਦੇ ਨੇ ਕਿ ਪੰਜਾਬ ਕਿਵੇਂ ਸੀ ਅਤੇ ਪੰਜਾਬ ਦਾ ਜਿਹੜਾ ਹੈ ਉਹ ਕੀ ਹਾਲਾਤ ਸਨ। ਹੁਣ ਤੁਸੀਂ ਜ਼ਿਹਨ 'ਚ ਰੱਖੋ ਕਿ ਇਨਸ਼ਾਈਆ ਇੱਕ ਐਸੀ ਲਿਖਤ ਹੁੰਦੀ ਹੈ ਜਿਹਦੇ ਵਿੱਚ ਬਹੁਤ ਹੀ ਹਲਕੇ ਫੁਲਕੇ ਅੰਦਾਜ਼ ਨਾਲ ਉਸ ਮੌਜੂ ਦੇ ਨਾਲ ਜੁੜਦੇ ਹੋਇਆਂ ਲਿਖਾਰੀ ਬਿਆਨ ਕਰਦਾ ਹੈ ਆਪਣੇ ਖਿਆਲਾਤ ਨੂੰ, ਮੌਜੂ ਤੋਂ ਨਹੀਂ ਹਟਦਾ। ਮਿਸਾਲ ਦੇ ਤੌਰ 'ਤੇ ਅਗਰ ਅਸੀਂ ਸਫ਼ੇ ਦੇ ਹਵਾਲੇ ਨਾਲ ਜੇ ਗੱਲ ਕਰੀਏ, ਸਫ਼ਾ ਜਿਹੜਾ ਹੈ ਉਹਦੇ ਉੱਤੇ ਇਨਸ਼ਾਈਆ ਲਿਖਣਾ ਹੈ, ਅਤੇ ਸਫ਼ੇ ਜਾਂ ਕਾਗਜ਼ ਦੀ ਇਬਤਦਾ ਕਿਵੇਂ ਹੋਈ, ਇਸ ਦਾ ਪਿਛੋਕੜ ਕੀ ਸੀ, ਇਸ ਦੇ ਆਉਣ ਵਾਲੇ ਹਾਲਾਤ ਵਿੱਚ ਉਹਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਰਹੀਆਂ, ਫਿਰ ਉਹਦੇ ਨਾਲ ਛੋਟੇ ਛੋਟੇ ਜੁੜਦੇ ਵਾਕਿਆਤ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ। ਯਾਨੀ ਕਿ ਲਿਖਾਰੀ ਆਪਣੇ ਮੌਜੂ ਦੇ ਨਾਲ ਜੁੜਿਆ ਰਹਿੰਦਾ ਹੈ, ਪਰ ਉਹਦੇ ਵਿੱਚ ਮਾਲੂਮਾਤ ਵੀ ਦੇ ਰਿਹਾ ਹੁੰਦਾ ਹੈ, ਔਰ ਉਹਦੇ ਵਿੱਚ ਖਾਸ ਕਿਸਮ ਦੇ ਤੰਜ਼ ਤੇ ਮਜ਼ਾਹ ਨਾਲ ਵੀ ਰੰਗੀਨੀ ਪੈਦਾ ਕਰਦਾ ਹੈ। ਯਾਨੀ ਕਿ ਲਿਖਾਰੀ ਜਿਹੜਾ ਹੈ ਉਹ ਤੰਜ਼ ਵੀ ਦੇ ਰਿਹਾ, ਮਜ਼ਾਹ ਵੀ ਦੇ ਰਿਹਾ, ਨਾਲ ਨਾਲ ਮਾਲੂਮਾਤ ਵੀ ਦੇ ਰਿਹਾ ਹੈ, ਔਰ ਆਪਣੀ ਇੱਕ ਵੱਖਰੀ ਪਛਾਣ ਰੱਖ ਰਿਹਾ ਹੈ। ਯਾਨੀ ਇਹ ਇੱਕ ਅਫਸਾਨਾ ਨਹੀਂ ਹੈ, ਨਹੀਂ ਉਹਦੇ ਵਿੱਚ ਅਫਸਾਨੇ ਵਿੱਚ ਅਸੀਂ ਮਾਲੂਮਾਤ ਨਹੀਂ ਦੇ ਰਹੇ ਹੁੰਦੇ, ਅਸੀਂ ਕਹਾਣੀ ਬਿਆਨ ਕਰ ਰਹੇ ਹਾਂ, ਇਹਦੇ ਵਿੱਚ ਅਸੀਂ ਮਾਲੂਮਾਤ ਦੇ ਰਹੇ ਹਾਂ, ਤੰਜ਼ ਕਰ ਰਹੇ ਹਾਂ, ਮਜ਼ਾਕ ਕਰ ਰਹੇ ਹਾਂ, ਅਤੇ ਜ਼ੋਰੇ ਬਿਆਨ ਜਿਹੜਾ ਹੈ ਔਰ ਹਲਕਾ ਫੁਲਕਾ ਅੰਦਾਜ਼ ਜਿਹੜਾ ਹੈ ਬਹੁਤ ਗੰਭੀਰ ਜਿਹੜਾ ਹੈ ਉਹ ਨਹੀਂ ਬਿਆਨ ਕੀਤਾ ਜਾਂਦਾ। ਔਰ ਫਿਰ ਦਿਲਚਸਪ ਸੂਰਤ ਹਾਲ ਪੈਦਾ ਕੀਤੀ ਜਾਂਦੀ ਹੈ, ਸਿੱਧੇ ਅਤੇ ਸਾਦੇ ਅੰਦਾਜ਼ ਨਾਲ ਦਿਲਚਸਪ ਸੂਰਤ ਹਾਲ ਪੈਦਾ ਕਰਕੇ ਅਜਿਹਾ ਬਿਆਨੀਆਂ ਵਰਤਿਆ ਜਾਂਦਾ ਹੈ ਜਿਸ ਨਾਲ ਜਿਹੜਾ ਹੈ ਉਹ ਵੱਡੇ ਤੋਂ ਵੱਡਾ ਜਿਹੜਾ ਮੌਜੂ ਵੀ ਹਲਕੇ ਫੁਲਕੇ ਅੰਦਾਜ਼ ਨਾਲ ਬਿਆਨ ਕਰਨ ਦਾ ਚੱਸ ਆ ਜਾਵੇ, ਔਰ ਲਿਖਾਰੀ ਜਿਹੜਾ ਹੈ ਉਹ ਕਾਰੀ ਨੂੰ ਨਾਲ ਲੈ ਕੇ ਟੁਰ ਜਾਵੇ, ਨਾਲ ਲੈ ਕੇ ਟੁਰਦਾ ਰਹੇ। ਵੈਸੇ ਤਾਂ ਕਿਹਾ ਜਾਂਦਾ ਕਿ ਇਹ ਗੈਰ ਮੁਲਕੀ ਸਿਨਫ ਹੈ, ਜਿਹਦਾ ਬਾਨੀ ਜਿਹੜਾ ਮਾਊਂਟੇਨ ਸੀ, ਜਿਹੜਾ ਫਰਾਂਸ ਤੋਂ ਲੈ ਕੇ ਇੰਗਲਿਸਤਾਨ ਆਇਆ ਇਸ ਸਿਨਫ ਨੂੰ, ਫਿਰ ਇਹ ਸਿਨਫ ਜਿਹੜੀ ਹੈ ਉਹ ਵਰਤੀ ਗਈ। ਡਾਕਟਰ ਵਜ਼ੀਰ ਆਗਾ ਵਰਗੇ ਲਿਖਾਰੀਆਂ ਨੇ ਇਸ ਇਨਸ਼ਾਈਏ ਨੂੰ ਵਰਤਿਆ, ਅਤੇ ਫਿਰ ਉਸ ਦੇ ਵਧਣ ਫੁੱਲਣ ਵਿੱਚ ਇੱਕ ਅਹਿਮ ਕਿਰਦਾਰ ਵੀ ਜਿਹੜਾ ਅਦਾ ਕੀਤਾ। ਜੇ ਇਹ ਡਾਕਟਰ ਵਜ਼ੀਰ ਆਗਾ ਦੀ ਜਿਹੜੀ ਕੋਸ਼ਿਸ਼ਾਂ ਨੇ, ਉਸ ਨਾਲ ਪੰਜਾਬ ਅੰਦਰ ਇਨਸ਼ਾਈਏ ਦੀ ਸਿਨਫ ਜਿਹੜੀ ਹੈ ਉਹ ਵਧੀ ਫੁੱਲੀ ਅਤੇ ਹਾਲੇ ਤੱਕ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ। ਹੁਣ ਅਸੀਂ ਸਬਕ ਦੇ ਅਗਲੇ ਇਸ ਬੇਵਸਾਈ ਦੀ ਇੱਕ ਵਜ੍ਹਾ ਤੇ ਇਸ ਸਿਨਫ ਦੀ ਕਮ ਉਮਰੀ ਹੈ, ਅਤੇ ਦੂਜੀ ਵਜ੍ਹਾ ਇਹ ਵੇ ਜੇ ਇੱਕ ਲਚਕੀਲੀ ਸਿਨਫ ਹੈ ਜਿਹਦਾ ਤਾਲੁਕ ਦਾਖਲੀ ਸਤਹ ਨਾਲ ਹੈ ਅਤੇ ਖਾਰਜੀ ਸਤਹ 'ਤੇ ਇਹਦੀ ਆਪਣੀ ਕੋਈ ਹੈਤ, ਸ਼ਕਲ ਸੂਰਤ ਜਾਂ ਫਾਰਮ ਜਾਂ ਸ਼ਕਲ ਨਹੀਂ ਹੈ। ਹੁਣ ਪਾਰਖਾਂ, ਇਹ ਦੁਬਾਰਾ ਤੁਹਾਨੂੰ ਇੱਕ ਦਫਾ ਮੈਂ ਪੜ੍ਹ ਦੇਵਾਂ, ਪਾਰਖਾਂ ਦੀ ਅਕਸਰੀਅਤ ਹਾਲੇ ਇਹਦੇ ਕਿਸੇ ਇੱਕ ਸਾਂਝੀ ਅਤੇ ਜਾਮਿਆ ਤਾਰੀਫ ਤੱਕ ਨਹੀਂ ਅੱਪੜ ਸਕੀ। ਉਹ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਇੱਕ ਮੁੱਢਲਾ ਜਿਹੜਾ ਹੈ ਉਹ ਇਬਤਦਾਈਆ ਰੰਗ ਹੈ ਇਸ ਸਿਨਫ ਦਾ, ਔਰ ਹਲੇ ਇਸ ਸਿਨਫ ਨੂੰ ਬਹੁਤਾ ਚਿਰ ਨਹੀਂ ਹੋਇਆ। ਵੈਸੇ ਇਨਸ਼ਾਈਆ ਦਾ ਜਿਹੜਾ ਲਫ਼ਜ਼ੀ ਮਤਲਬ ਹੈ ਉਹਦਾ ਮਤਲਬ ਹੈ ਪੈਦਾ ਕਰਨਾ, ਅਤੇ ਐਸੇ ਜਿਹੜੇ ਉਹਨੂੰ ਕਹਿੰਦੇ ਨੇ ਕਿ ਜਿਹਦੇ ਵਿੱਚ ਤੁਸੀਂ ਮੁਖਤਲਿਫ ਮੌਜ਼ੂਆਤ ਨੂੰ ਬਿਆਨ ਕਰਦੇ ਹੋ। ਕੁਝ ਲੋਕ ਇਸ ਨੂੰ ਐਸੇ ਨਹੀਂ ਕਹਿੰਦੇ, ਉਹ ਯਾਨੀ ਇਨਸ਼ਾਈਆ ਨਹੀਂ ਕਹਿੰਦੇ। ਪੰਜਾਬੀ ਦੇ ਵਿੱਚ ਇਹਦੇ ਵਾਸਤੇ ਜਿਹੜਾ ਲਫ਼ਜ਼ ਵਰਤਿਆ ਗਿਆ ਉਹ ਹੈ ਕੋਮਲ ਲੇਖ, ਜਿਹੜਾ ਕਮਲ ਮੁਸ਼ਤਾਕ ਹੋਰਾਂ ਦੀ ਨੇ ਜਿਹੜੇ ਜੋੜੇ ਵੀ ਉਹਦੇ ਵਿੱਚ ਵੱਖ ਵੱਖ ਇਨਸ਼ਾਈਆ ਜਿਹੜੇ ਨੇ ਸ਼ਾਮਿਲ ਕੀਤੇ,
ਤੇ ਉਸ ਨੂੰ ਕੋਮਲ ਲੇਖ ਦਾ ਜਿਹੜਾ ਨਾਂ ਦਿੱਤਾ ਔਰ ਇਸ ਨੂੰ ਖਾਲਿਸ ਪੰਜਾਬੀ ਸਿਨਫ ਹੀ ਮਿਥਿਆ, ਪੰਜਾਬ ਦੀ ਸਿਨਫ ਹੀ ਮਿਥਿਆ। ਮੁਸ਼ਤਾਕ ਬਾਸਤ ਦੀ ਜਿਹੜੀ ਕਿਤਾਬ ਹੈ ਜਿਹਦਾ ਨਾਮ ਹੈ ਸੁੱਖ ਦਾ ਸਾਹ, ਕਿਹਾ ਜਾਂਦਾ ਹੈ ਕਿ ਇਸ ਕਿਤਾਬ ਨੂੰ ਪੰਜਾਬੀ ਵਿੱਚ ਛਪਣ ਵਾਲੀ ਪਹਿਲੀ ਕਿਤਾਬ ਵਾਂਗੂ ਜਿਹੜਾ ਮਾਣ ਹਾਸਲ ਹੈ। ਯਾਨੀ ਪੰਜਾਬੀ ਵਿੱਚ ਛਪਣ ਵਾਲੀ ਜਿਹੜੀ ਪਹਿਲੀ ਕਿਤਾਬ ਹੈ ਉਹ ਮੁਸ਼ਤਾਕ ਬਾਸਤ ਦੀ ਸੁੱਖ ਦਾ ਸਾਹ ਹੈ। ਆਬਜੈਕਟਿਵ 'ਚ ਸਵਾਲ ਆ ਜਾਂਦਾ ਹੈ ਕਿ ਪੰਜਾਬੀ ਵਿੱਚ ਛਪਣ ਵਾਲੀ ਪਹਿਲੀ ਕਿਤਾਬ ਕਿਹੜੀ ਹੈ? ਮੁਸ਼ਤਾਕ ਬਾਸਤ ਦੀ ਕਿਤਾਬ ਸੁੱਖ ਦਾ ਸਾਹ। ਇਸ ਕਿਤਾਬ ਦੇ 85 ਸਫ਼ੇ ਸਨ ਔਰ ਲਿਖਾਰੀ ਨੇ ਸਿੱਧੇ ਸਾਦੇ ਤੇ ਦਿਲਚਸਪ ਅੰਦਾਜ਼ ਨੂੰ ਮੁੱਢ ਰੱਖਿਆ। ਉਹਨਾਂ ਨੇ ਕੋਈ ਅਜਿਹੇ ਖਿਆਲਾਤ ਔਰ ਅਜਿਹੀ ਸੋਚ ਨਹੀਂ ਬਿਆਨ ਕੀਤੀ ਜੋ ਪੜ੍ਹਨ ਵਾਲੇ ਨੂੰ ਜ਼ਿਹਨੀ ਤੌਰ 'ਤੇ ਬੋਝਲ ਮਹਿਸੂਸ ਕਰਾਵੇ। ਯਾਨੀ ਕਿ ਬਹੁਤ ਹੀ ਆਸਾਨ ਲਫ਼ਜ਼ਾਂ ਦੇ ਨਾਲ ਸਿੱਧੇ ਸਾਦੇ ਅੰਦਾਜ਼ ਨਾਲ ਗੱਲ ਕਹਿਣਾ ਇਨਸ਼ਾਈਏ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਦਿਲਚਸਪੀ ਵੀ ਵਿੱਚ ਸ਼ਾਮਿਲ ਹੋਵੇ, ਸਾਦਗੀ ਵੀ ਸ਼ਾਮਿਲ ਹੋਵੇ, ਤੰਜ਼ ਤੇ ਮਜ਼ਾਹ ਵੀ ਹੋਵੇ ਔਰ ਆਮ ਮਜ਼ਮੂਨਾਂ ਤੋਂ ਹਟ ਕੇ ਆਪਣੀ ਇੱਕ ਵੱਖਰੀ ਪਛਾਣ ਵੀ ਰੱਖਦਾ ਹੈ, ਉਹ ਹੈ ਇਨਸ਼ਾਈਆ। ਜਿਵੇਂ ਕਿ ਦੱਸਿਆ ਗਿਆ ਕਿ ਪੰਜਾਬੀ ਵਿੱਚ ਬਹੁਤ ਘੱਟ ਜਿਹੜੇ ਨੇ ਉਹ ਲਿਖੇ ਗਏ ਇਨਸ਼ਾਈਏ, ਜਿਸ ਨੂੰ ਲਿਖਾਰੀਆਂ ਨੇ ਨਾਲ ਨਾਲ ਜਿਹੜਾ ਹੈ ਉਹ ਇਸ ਸਿਨਫ ਨੂੰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ, ਇਸ ਸਿਨਫ ਨੂੰ ਵਧਾਉਣ ਵਾਸਤੇ ਬਹੁਤ ਸਾਰੇ ਲਿਖਾਰੀਆਂ ਨੇ ਆਪਣੀਆਂ ਕੋਸ਼ਿਸ਼ਾਂ ਵੀ ਕੀਤੀਆਂ, ਜਿਹਦੇ ਵਿੱਚੋਂ ਅਸਲਮ ਕੁਰੈਸ਼ੀ ਹੋਰੀ, ਉਹਨਾਂ ਦੀ ਕਿਤਾਬ ਹੈ ਸਾਂਵਲੀ ਧੁੱਪ। ਹੁਣ ਸਾਂਵਲੀ ਧੁੱਪ ਦੇ ਵਿੱਚ ਇਨਸ਼ਾਈਏ ਵੀ ਨੇ ਅਤੇ ਨਾਲ ਨਾਲ ਕੁਝ ਕਹਾਣੀਆਂ ਵੀ ਸ਼ਾਮਲ ਉਹਨਾਂ ਨੇ ਕੀਤੀਆਂ ਹੋਈਆਂ ਨੇ। ਅਤੇ ਇਸ ਲਈ ਅਸੀਂ ਇਸੇ ਤਰ੍ਹਾਂ ਜਿਹੜੇ ਅਜੋਕੇ ਸਮੇਂ ਦੇ ਵਿੱਚ ਮੀਆਂ ਜ਼ਫਰ ਮਕਬੂਲ ਇਸ ਸਿਨਫ ਨਾਲ ਜੁੜੇ ਨੇ ਔਰ ਇਹਦੇ ਵਾਸਤੇ ਚੰਗਾ ਅਤੇ ਚੋਖਾ ਕੰਮ ਕਰ ਰਹੇ ਨੇ। ਡਾਕਟਰ ਨਾਸਰ ਰਾਣਾ ਹੋਰੀ ਵੀ ਇਨਸ਼ਾਈਆ ਲਿਖਦੇ ਨੇ। ਉਹਨਾਂ ਦੀ ਜਿਹੜੀ ਕਿਤਾਬ ਹੈ ਪੈਂਡਾ ਵੀ ਛਪ ਚੁੱਕੀ। ਪ੍ਰੋਫੈਸਰ ਆਸ਼ਿਕ ਰਹੀਲ ਹੋਰੀ ਸ਼ਾਇਰ, ਕਹਾਣੀਕਾਰ, ਖੋਜਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਚੰਗੇ ਜਿਹੜੇ ਨੇ ਉਹ ਇਨਸ਼ਾਈਆ ਨਗਾਰ ਵੀ ਨੇ। ਕਮਲ ਮੁਸ਼ਤਾਕ ਹੋਰਾਂ ਦਾ ਨਾਂ ਜਿਵੇਂ ਦੱਸਿਆ ਕਿ ਉਹਨਾਂ ਨੇ ਕੋਮਲ ਲੇਖ ਦੇ ਨਾਲ ਜਿਹੜੇ ਨੇ ਵੱਖ-ਵੱਖ ਇਨਸ਼ਾਈਏ ਵੀ ਜਮ੍ਹਾਂ ਕੀਤੇ। ਉਹਨਾਂ ਨੇ ਜਿਹੜੇ ਇਨਸ਼ਾਈਆ ਲਿਖੇ ਔਰ ਉਹ ਜਿਹੜੇ ਨੇ ਵਧੀਆ ਇਨਸ਼ਾਈਏ ਜਿਹੜੇ ਨੇ ਸਾਡੇ ਸਾਹਮਣੇ ਆਉਂਦੇ ਨੇ ਔਰ ਇਨਸ਼ਾਈਏ ਦੀਆਂ ਲਿਖਤਾਂ ਦੀ ਹਵਾਲੇ ਨਾਲ ਤਾਜ਼ਗੀ ਅਤੇ ਸ਼ਗੁਫਤਗੀ ਜਿਹੜੀ ਹੈ ਉਹ ਖ਼ਾਸ ਤੌਰ 'ਤੇ ਸਾਡੇ ਸਾਹਮਣੇ ਜ਼ਰੂਰ ਹੁੰਦੀ ਹੈ। ਹੁਣ ਡਾਕਟਰ ਅਸਲਮ ਰਾਣਾ ਨੇ ਕਾਲੀਆਂ ਇੱਟਾਂ ਕਾਲੇ ਰੋਡ ਜਿਹੜੀ ਕਿਤਾਬ ਅਨਵਰ ਅਲੀ ਦੀ, ਉਹਨੂੰ ਵੀ ਇਨਸ਼ਾਈਆ ਜਿਹੜਾ ਹੈ ਉਹ ਮਿਥਿਆ ਹੈ ਔਰ ਉਹਨਾਂ ਨੇ ਚੰਗੀ ਲੰਮੀ ਜਿਹੜੀ ਬਹਿਸ ਕੀਤੀ ਅਤੇ ਉਹਨੂੰ ਇਨਸ਼ਾਈਆ ਜਿਹੜਾ ਉਹ ਮਿਥ ਦਿੱਤਾ। ਪੰਜਾਬੀ ਅਦਬ ਵਿੱਚ ਹਾਲੇ ਬਹੁਤ ਜ਼ਿਆਦਾ ਹੁਣ ਅੱਜ ਦੇ ਯਾਨੀ ਕਿ 2020 ਤੱਕ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਉਹ ਇਨਸ਼ਾਈਆ ਲਿਖਣ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਵੇਂ ਕਿ ਲਿਖਾਰੀ ਨੇ ਵੀ ਦੱਸਿਆ ਹੈ ਕਿ ਇਹਦੇ ਵਿੱਚ ਜਿਹੜੇ ਲਿਖਣ ਵਾਲੇ ਫੁਟਕਲ ਵੱਖ-ਵੱਖ ਥਾਵਾਂ 'ਤੇ ਲਿਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਬਹੁਤ ਘੱਟ ਨੇ ਨਾਂ। ਅਸਲਮ ਕੁਰੈਸ਼ੀ ਦਾ ਨਾਂ ਜਿਵੇਂ ਦੇਖਿਆ ਸੀ, ਆਸ਼ਿਕ ਰਹੀਲ ਦਾ, ਮੁਹੰਮਦ ਅਸਲਮ ਮਤਵਾਲਾ, ਡਾਕਟਰ ਨਾਸਰ ਰਾਣਾ, ਡਾਕਟਰ ਮੀਆਂ ਜ਼ਫਰ ਮਕਬੂਲ ਅਤੇ ਹੋਰ ਕਈ ਲਿਖਾਰੀਆਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਜਿਨ੍ਹਾਂ ਦੇ ਜ਼ਰੀਏ ਇਨਸ਼ਾਈਏ ਦੇ ਮੁਖਤਲਿਫ ਰੂਪ ਸਾਹਮਣੇ ਆ ਰਹੇ ਨੇ। ਮੁਖਤਲਿਫ ਰੂਪ ਜਿਹੜੇ ਨੇ ਉਹ ਨਵੇਂ ਲੋੜ ਦੇ ਵਿੱਚ ਨਵੀਆਂ ਲੋੜਾਂ ਜਦੋਂ ਨਵੇਂ ਦੌਰ ਦੇ ਵਿੱਚ ਨਵੀਆਂ ਲੋੜਾਂ ਜਦੋਂ ਪੈਦਾ ਹੋਈਆਂ ਉਹਦੇ ਵਿੱਚ ਫਲਸਫੇ ਅਤੇ ਫਿਕਰ ਦੀਆਂ ਗੁੱਝੀਆਂ ਰਮਜ਼ਾਂ ਨੂੰ ਵੀ ਆਸਾਨ ਲਫ਼ਜ਼ਾਂ ਰਾਹੀਂ ਬਿਆਨ ਕੀਤਾ ਗਿਆ ਔਰ ਫਿਰ ਇਨਸ਼ਾਈਆ ਜਿਹੜਾ ਹੈ ਉਹ ਤਵਾਲਤ ਦੀ ਬਜਾਏ ਇਖਤਸਾਰ ਦੇ ਨਾਲ ਜਿਹੜਾ ਹੈ ਉਹ ਨਜ਼ਰ ਆਉਣਾ ਸ਼ੁਰੂ ਹੋ ਗਿਆ। ਨਾਸਰ ਰਾਣਾ ਦੀ ਕਿਤਾਬ ਦਾ ਅਸੀਂ ਜ਼ਿਕਰ ਕੀਤਾ, ਪੈਂਡਾ ਜਿਹੜਾ ਹੈ ਉਹ 1984 ਦੇ ਵਿੱਚ ਜਿਹੜੀ ਪਹਿਲੀ ਵਾਰੀ ਇਹ ਕਿਤਾਬ ਛਪੀ ਸੀ ਔਰ ਇਸ ਪੂਰੀ ਕਿਤਾਬ ਦੇ ਵਿੱਚ ਸੰਜੀਦਾ ਜਿਹੜਾ ਉਹ ਰੰਗ ਵਿਖਾਇਆ ਜਾਂਦਾ ਹੈ ਔਰ ਉਹ ਨਜ਼ਰ ਆਉਂਦਾ ਹੈ ਕਿ ਇਨਸ਼ਾਈਏ ਦੀ ਜਿਹੜੀ ਟੋਰ ਹੈ ਉਹ ਤਿੱਖੀ ਹੋ ਗਈ ਹੈ ਔਰ ਅੱਗੇ ਨੂੰ ਜਿਹੜੀ ਵੱਧ ਰਹੀ ਹੈ। ਮੀਆਂ ਜ਼ਫਰ ਮਕਬੂਲ ਦੀਆਂ ਕਿਤਾਬਾਂ ਦੇ ਹਵਾਲੇ ਨਾਲ ਅਸੀਂ ਦੇਖਿਆ ਸੀ ਕਿ ਚੋਲਾ ਉਹਨਾਂ ਦੀ ਕਿਤਾਬ ਜਿਹੜੀ ਹੈ ਉਹ ਛਪੀ, ਉਹਦੇ ਵਿੱਚ ਇਨਸ਼ਾਈਏ ਜਿਹੜੇ ਨੇ ਸ਼ਾਮਿਲ ਕੀਤੇ ਗਏ। ਹੋਰ ਵੀ ਇਹਨਾਂ ਦੀ ਲੇਟੈਸਟ ਜਿਹੜੀ ਕਿਤਾਬ ਆਈ ਹੈ BV, ਬੇ ਛੋਟੀ ਹੈ B, ਵਾਓ ਛੋਟੀ ਹੈ V, BV ਜਿਹੜੀ ਉਹ ਨਵੀਂ ਐਸੀ ਵਰੇ ਜਿਹੜੀ ਉਹ ਕਿਤਾਬ ਜਿਹੜੀ ਛਪੀ, ਉਹਦੇ ਵਿੱਚ ਵੀ ਉਹਨਾਂ ਨੇ ਚੰਗੇ ਅਤੇ ਸੋਹਣੇ ਜਿਹੜੇ ਨੇ ਇਨਸ਼ਾਈਆ
ਜਿਹੜੇ ਨੇ ਉਹ ਸ਼ਾਮਿਲ ਕੀਤੇ ਨੇ ਤਾਂ ਕਿ ਪੰਜਾਬੀ ਅਦਬ ਦੀ ਇਨਸ਼ਾਈਏ ਦੇ ਲਿਹਾਜ਼ ਨਾਲ ਟੋਰ ਨੂੰ ਜਿਹੜੀ ਉਹ ਵੱਖਰੀ ਅਤੇ ਵਧੀਆ ਸੂਰਤ ਦਿੱਤੀ ਜਾਵੇ। ਅਮਜਦ ਅਲੀ ਭੱਟੀ ਵੀ ਚੰਗੇ ਅਫਸਾਨੇ ਚੰਗੇ ਇਨਸ਼ਾਈਏ ਜਿਹੜੇ ਨੇ ਉਹ ਲਿਖ ਰਹੇ ਨੇ। ਅਤੇ ਇਸ ਤਰ੍ਹਾਂ ਪੰਜਾਬੀ ਇਨਸ਼ਾਈਏ ਨੂੰ ਜ਼ਿਆਦਾ ਤੋਂ ਜ਼ਿਆਦਾ ਲੋੜ ਹੈ ਕਿ ਇਹਦੇ ਵਿੱਚ ਨਵੇਂ ਨਵੇਂ ਲਿਖਣ ਵਾਲੇ ਆਵਣ ਅਤੇ ਨਵੀਆਂ ਨਵੀਆਂ ਜਿਹੜੀਆਂ ਨੇ ਉਹ ਮੁੱਢਾਂ ਨੂੰ ਨਵੇਂ ਨਵੇਂ ਮੌਜ਼ੂ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਿਲ ਹੋਣ ਅਤੇ ਵਧੀਆ ਇਨਸ਼ਾਈਏ ਲਿਖਣ ਨਾਲ ਹੀ ਇਨਸ਼ਾਈਏ ਦੀ ਟੋਰ ਨੂੰ ਅੱਗੇ ਵਧਾਇਆ ਜਾ ਸਕਦਾ। ਇਹ ਸੀ ਸਾਡਾ ਅੱਜ ਦਾ ਟੌਪਿਕ, ਸਫ਼ਰਨਾਮਾ ਅਤੇ ਇਨਸ਼ਾਈਆ। ਹੁਣ ਅਸੀਂ ਨੈਕਸਟ ਵੇਖਾਂਗੇ ਕੱਲ੍ਹ ਵਾਸਤੇ ਤੰਜ਼ ਅਤੇ ਮਜ਼ਾਹ, ਤਨਕੀਦ ਅਤੇ ਤਹਿਕੀਕ, ਇਹ ਤਿੰਨੋਂ ਮਜ਼ਮੂਨ ਟੌਪਿਕ ਜਿਹੜੇ ਨੇ ਅਸੀਂ ਕੱਲ੍ਹ ਇਸ ਤੋਂ ਅਗਲੇ ਲੈਕਚਰ 'ਚ ਤਿਆਰ ਕਰਾਂਗੇ। ਕੋਈ ਸਵਾਲ ਹੋਏ ਤਾਂ ਮੈਨੂੰ ਜ਼ਰੂਰ ਦੱਸੋ ਤਾਂ ਕਿ ਮੈਂ ਇਹਦਾ ਤੁਹਾਨੂੰ ਜਵਾਬ ਦੇ ਸਕਾਂ।